ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਜੀ ਨਾਲ ਜਿਹੜੇ ਟੋਰਾਂਟੋ ਦੇ ਵਿੱਚ ਹੋ ਰਹੀਆਂ ਸਿਟੀ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਬਰੈਂਪਟਨ ਤੋਂ ਉਮੀਦਵਾਰ ਵੀ ਹਨ। ਸਿਟੀ ਕਾਉਂਸਲ ਦੀਆਂ ਵੋਟਾਂ ਮੰਡੇ ਯਾਨੀ ਕਿ ਅਕਤੂਬਰ 27 ਨੂੰ ਪੈਣੀਆਂ ਹਨ। ਆਓ ਅਸੀਂ ਆਪਣਾ ਸਵਾਲਾਂ ਦਾ ਸਿਲਸਿਲਾ ਹੰਸਰਾ ਵੀਰ ਜੀ ਨਾਲ ਜਾਰੀ ਕਰਦੇ ਹਾਂ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਰ ਜੀ, ਇਹ ਜਿਹੜੀਆਂ ਬਰੈਂਪਟਨ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਜਾਂ ਹੋਈਆਂ ਨੇ ਜਿਹਦੇ ਨਤੀਜੇ ਮੰਡੇ ਨੂੰ ਆਣੇ, ਇਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਫਸਟ ਆਫ ਆਲ, ਜਿਸ ਤਰ੍ਹਾਂ ਤੁਸੀਂ ਟੋਰਾਂਟੋ ਦੇ ਵਿੱਚੋਂ ਰੀਸੈਂਟਲੀ ਆਈ ਥਿੰਕ ਲਾਸਟ ਵੈਨਸਡੇ ਲਾਈਕ ਓਟਾਵਾ ਪਾਰਲੀਮੈਂਟ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਹਮਲਾਵਰ ਔਰ ਸਿਕਿਉਰਿਟੀ ਗਾਰਡ ਦੋਨੋਂ ਮਾਰੇ ਗਏ ਸੀਗੇ, ਸਭ ਤੋਂ ਪਹਿਲਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਅਨਫੋਰਚੂਨੇਟ ਆ ਜੀ ਕਿ ਕੈਨੇਡਾ ਦੀ ਸਰਜ਼ਮੀਨ ਦੇ ਉੱਤੇ ਹੁਣ ਇਹੋ ਜਿਹੇ ਜਿਹੜੇ ਵਾਕਿਆਤ ਨੇ ਇਹ ਵਾਪਰਨੇ ਸ਼ੁਰੂ ਹੋ ਗਏ ਨੇ। ਭਾਵੇਂ ਕਿ ਕੈਨੇਡਾ ਨੂੰ ਪਹਿਲਾਂ ਹੀ ਵਾਰਨ ਕੀਤਾ ਜਾ ਚੁੱਕਾ ਸੀ, ਪਰ ਸਾਡੀ ਜਿਹੜੀ ਸਿਕਿਉਰਿਟੀ ਆ ਬੜੀ ਰਿਲੈਕਸਡ ਆ ਕਿਉਂਕਿ ਕੈਨੇਡਾ ਨੇ ਕਦੇ ਕਿਸੇ ਦੇ ਨਾਲ ਬੜੀ ਦੁਸ਼ਮਣੀ ਨਹੀਂ ਪਾਈ। ਜੀ ਬਿਲਕੁਲ। ਕੈਨੇਡਾ ਹਮੇਸ਼ਾ ਹੀ ਬੜਾ ਰਿਲੈਕਸ ਰਿਹਾ, ਇੱਥੇ ਬੜਾ ਹੋਮਲੀ ਆ ਐਟਮੋਸਫੀਅਰ ਰਿਹਾ, ਈਵਨ ਗਵਰਨਮੈਂਟ ਬਿਲਡਿੰਗਸ ਦੇ ਵਿੱਚ, ਈਵਨ ਪਾਰਲੀਮੈਂਟ ਦੇ ਵਿੱਚ। ਹਾਂਜੀ। ਪਰ ਹੁਣ ਜਦੋਂ ਦਾ ਕੈਨੇਡਾ ਨੇ ਕੰਬੈਟ ਰੋਲ ਆਈਸਿਸ ਦੇ ਖਿਲਾਫ ਟੇਕ ਅਪ ਕੀਤਾ, ਉਦੋਂ ਦੇ ਥ੍ਰੈਟਸ ਆ ਰਹੇ ਸਨ ਤੇ ਅਨਫੋਰਚੂਨੇਟਲੀ ਉਹ ਥ੍ਰੈਟਸ ਆ ਜਿਹੜੇ ਉਹਦੇ ਵਰ ਰੀਅਲ ਕਿ ਇਹ ਇੱਕ 31-32 ਸਾਲ ਦਾ ਸ਼ਖਸ ਸੀਗਾ ਜਿਹੜਾ ਕਿ ਕਾਕੇਸ਼ੀਅਨ ਸੀਗਾ ਤੇ ਉਹਨੇ ਰੀਸੈਂਟਲੀ ਆਪਣਾ ਧਰਮ ਚੇਂਜ ਕੀਤਾ। ਹੀ ਬਿਕੇਮ ਮੁਸਲਿਮ, ਇਸਲਾਮ ਦੇ ਵਿੱਚ ਉਹਨੇ ਪ੍ਰਵੇਸ਼ ਕੀਤਾ ਜੀ। ਹੀ ਹਿਮਸੈਲਫ ਵਾਸ ਅ ਲਿਟਲ ਡਿਸਟਰਬਡ, ਥੋੜਾ ਜਿਹਾ ਡਰਗ ਐਡਿਕਟ ਵੀ ਸੀਗਾ ਤੇ ਉਹਦਾ ਵੈਸੇ ਵੀ ਡਿਸਟਰਬ ਸੀਗਾ ਤੇ ਇਸ ਕਰਕੇ ਉਹਨੇ ਕੀ ਰੀਜ਼ਨ ਹੋਇਆ ਕਿਉਂਕਿ ਪਤਾ ਨਹੀਂ ਲੱਗ ਰਿਹਾ, ਖਾਸ ਕਰਕੇ ਜਿਹਨੂੰ ਨੇ ਚੂਜ਼ ਕੀਤਾ ਕਿ ਜਿਹੜੇ ਬਿਲਕੁਲ ਵੈਪਨਲੈਸ ਹੁੰਦੇ ਆ, ਬਿਲਕੁਲ ਨਿਹੱਥੇ ਹੁੰਦੇ ਆ, ਸਾਡੇ ਗਾਰਡਸ ਐਟ ਪੀਸ ਖੜੇ ਹੁੰਦੇ ਆ ਵਾਰ ਮੈਮੋਰੀਅਲ ਦੇ ਸਾਹਮਣੇ ਜੀ, ਉਹਨਾਂ ਦੇ ਵਿੱਚ ਇੱਕ ਦੇ ਕੋਲ ਤੇ ਜਾ ਕੇ ਇਹਨੇ ਗੋਲੀ ਦਾਗ ਦਿੱਤੀ ਜੀ ਤੇ ਫਿਰ ਗੱਡੀ ਅਗਵਾ ਕਰਕੇ ਉਹ ਪਾਰਲੀਮੈਂਟ ਬਿਲਡਿੰਗ ਦੇ ਬਿਲਕੁਲ ਸਾਹਮਣੇ ਚਲਿਆ ਗਿਆ, ਅੰਦਰ ਜਾ ਕੇ ਗੋਲੀ ਚਲਾਉਣੀ ਸ਼ੁਰੂ ਕੀਤੀ ਤੇ ਉਹਨੂੰ ਫਿਰ ਉੱਥੇ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ। ਹੁਣ ਇਹ ਜਿਹੜੀ ਐਡੀ ਵੱਡੀ ਘਟਨਾ ਵਾਪਰੀ ਆ, ਕੈਨੇਡਾ had never experienced, nobody could ever think ਵੀ ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਕੋਈ ਬੰਦਾ ਇਸ ਤਰ੍ਹਾਂ ਗਨ ਲੈ ਕੇ ਘੁਸ ਸਕਦਾ, ਉਹਦੇ ਬਾਹਰ ਵਿਹੜੇ ਦੇ ਵਿੱਚ ਜਿੱਥੇ ਅਸੀਂ ਅਕਸਰ ਜਾਂਦੇ ਰਹਿੰਦੇ ਹਾਂ। ਬਹੁਤ ਸਾਰੀਆਂ ਡੈਮੋਨਸਟ੍ਰੇਸ਼ਨਸ ਅਸੀਂ ਕੈਨੇਡੀਅਨ ਪਾਰਲੀਮੈਂਟ ਦੇ ਸਾਹਮਣੇ ਕੀਤੀਆਂ, ਉਹ ਜਿੱਥੇ ਇਹ ਵਾਰ ਮੈਮੋਰੀਅਲ ਬਣਿਆ ਉਹਦੇ ਨਾਲ ਹੀ ਪਬਲਿਕ ਬਾਥਰੂਮਸ ਨੇ, ਸੋ ਲਾਟ ਆਫ ਪੀਪਲ ਗੋ ਇਨ ਐਂਡ ਆਊਟ ਦੇਅਰ, ਬੜਾ ਫਰੀਲੀ ਤੁਸੀਂ ਆ ਜਾ ਸਕਦੇ ਹੋ, ਉੱਥੇ ਕੋਈ ਇਹੋ ਜਿਹੀ ਸਿਕਿਉਰਿਟੀ ਜਾਂ ਬੰਦਿਸ਼ ਨਹੀਂ ਹੁੰਦੀ। ਹਾਂਜੀ। ਤੇ ਉਸ ਬੰਦੇ ਨੇ ਟਾਰਗੇਟ ਵੀ ਉਹਨੂੰ ਬਣਾਇਆ ਜਿਹੜੇ ਬਿਲਕੁਲ ਉੱਥੇ ਖੜੇ 24 ਸਾਲ ਦਾ ਇਹ ਸਾਡਾ ਮਿਲਟਰੀ ਦਾ ਕੈਨੇਡੀਅਨ ਆਰਮ ਫੋਰਸਿਸ ਦਾ ਮੈਂਬਰ ਸੀਗਾ, ਜਿਹਦਾ ਅੱਜ ਜਨਾਜ਼ਾ ਜਿਹੜਾ ਹੈ ਹਾਈਵੇ ਦੇ ਰਾਹੀਂ ਆਟਵਾ ਤੋਂ ਸਾਡੇ ਇੱਥੇ ਟੋਰਾਂਟੋ ਆਇਆ। 4-4.5 ਘੰਟੇ ਦਾ ਸਫ਼ਰ। ਜਿੰਨੇ ਟੋਰਾਂਟੋ ਦੇ ਹਾਈਵੇ ਦੇ ਉੱਤੇ ਜਿੰਨੇ ਵੀ ਪੁਲ ਸੀਗੇ ਜਾਂ ਹਾਈਵੇ ਦੀਆਂ ਸਾਈਡਾਂ ਦੇ ਉੱਤੇ ਅੱਜ ਲੋਕ ਕੈਨੇਡੀਅਨ ਝੰਡੇ ਲੈ ਕੇ ਖੜੇ ਸੀ। ਮੇਬੀ hundreds of thousands of people that paid tribute to this fallen soldier। ਇਹਦੇ ਨਾਲ ਆਬਵੀਅਸਲੀ ਕੈਨੇਡਾ ਦਾ ਜਿਹੜਾ ਅੱਜ ਤੋਂ ਬਾਅਦ ਦਾ ਜਿਹੜਾ ਕਲਚਰ ਆ ਉਹ ਥੋੜਾ ਜਿਹਾ ਜ਼ਰੂਰ ਚੇਂਜ ਹੋਏਗਾ। ਲਾਈਫ ਵਿਲ ਚੇਂਜ। ਕਿਸ ਤਰ੍ਹਾਂ ਤੁਸੀਂ ਪਾਰਲੀਮੈਂਟ ਜਾਂਦੇ ਹੋ, ਕਿਸ ਤਰ੍ਹਾਂ ਪਾਰਲੀਮੈਂਟ ਤੋਂ ਬਾਹਰ ਨਿਕਲਦੇ ਹੋ, ਕਿਸ ਤਰ੍ਹਾਂ ਪਾਰਲੀਮੈਂਟ ਦੇ ਆਲੇ ਦੁਆਲੇ ਵਿਜ਼ਟਰਸ ਜਾਂਦੇ ਨੇ। ਇਟਸ ਗੋਇੰਗ ਟੂ ਬੀ ਸਟ੍ਰਿਕਟ ਐਜ਼ ਵਾਈਟ ਹਾਊਸ ਐਜ਼ ਆਫ ਨਾਓ। जी, I mean, Vijay, whatever the incident happened, can it's really sad क्योंकि काफ़ी सूत्रों अनुसार इन्हों क्यूबिक and जो आउटफॉल ਵਿੱਚ ਹੋਈ ਘਟਨਾ ਹੈ ਦੋਨਾਂ ਨੂੰ ਜੋੜਿਆ ਜਾ ਰਿਹਾ। So we don't have real facts, so we'll talk about this maybe some other time when we have the facts. Let's move to next question। Vijay, ਜਿਸ ਤਰ੍ਹਾਂ ਤੁਸੀਂ ਬਰੈਂਪਟਨ ਤੋਂ ਸਿਟੀ ਕਾਉਂਸਲ ਲਈ ਚੋਣ ਲੜ ਰਹੇ ਹੋ, ਤੁਸੀਂ ਇਹ ਚੋਣ ਲੜਨ ਦਾ ਫੈਸਲਾ ਕਿਉਂ ਕੀਤਾ? ਆਲਸੋ ਵੋਟਰ ਸਾਹਮਣੇ ਤੁਹਾਡੇ ਕੀ ਮੁੱਦੇ ਸਨ, ਇਸ ਬਾਰੇ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਇਹ ਸਾਡੀਆਂ ਮਿਊਨਿਸਪੈਲਿਟੀ ਦੀਆਂ ਚੋਣਾਂ ਨੇ। ਮਿਊਨਿਸਪੈਲਿਟੀ ਦੀਆਂ ਚੋਣਾਂ ਇਸੇ ਕਰਕੇ ਲੜਨ ਦੇ ਲਈ ਜ਼ਰੂਰੀ ਹੋ ਗਈਆਂ ਸੀ ਕਿਉਂਕਿ ਸਾਡਾ ਭਾਈਚਾਰਾ ਜਾਂ ਐਸਨਿਕ ਭਾਈਚਾਰਾ ਜਿਹੜਾ ਉਹ ਮੈਜੋਰਟੀ ਬਰੈਂਪਟਨ ਦੇ ਵਿੱਚ ਰਹਿੰਦਾ ਅਤੇ ਬਰੈਂਪਟਨ ਦਾ ਜਿਹੜਾ ਇਹ ਕਿਸੇ ਵਕਤ ਸਬਰਬ ਹੋਇਆ ਕਰਦਾ ਸੀ, ਇੱਕ ਵਿਲੇਜ ਦੇ ਤੌਰ ਤੇ ਹੋਇਆ ਕਰਦਾ ਸੀ, ਇੱਕ ਪਿੰਡ ਦੇ ਤੌਰ ਤੇ ਹੋਇਆ ਕਰਦਾ ਸੀ। ਹੁਣ ਇੱਥੇ ਆਲਮੋਸਟ 600 to 700,000 ਲੋਕ ਰਹਿੰਦੇ ਨੇ। ਮੈਜੋਰਟੀ ਸਾਡੇ ਬਾਹਲੇ ਲੋਕ ਸਾਡੇ ਨੇ, ਵੀ ਆਰ ਦ ਬਿਗੇਸਟ ਐਥਨਿਕ ਗਰੁੱਪ ਦੇ। ਤੇ ਉੱਥੇ ਦੀਆਂ ਜਿਹੜੀਆਂ ਸਰਵਿਸਿਜ਼ ਨੇ ਜਾਂ ਉੱਥੇ ਜਿਹੜੇ ਕਾਨੂੰਨ ਨੇ, ਜੋ ਨੀਤੀਆਂ ਨੇ, ਉਹ ਕਦੇ ਵੀ ਸਾਡੀਆਂ ਲੋੜਾਂ ਦੇ ਅਨੁਸਾਰ ਨਹੀਂ ਹੋਈਆਂ।
ਉਸ ਤੋਂ ਬਾਅਦ ਸਾਡੇ ਜਿਹੜੇ ਵੀ ਕਾਉਂਸਲ ਦੇ ਮੈਂਬਰ ਸੀ ਉਹਨਾਂ ਦੇ ਉੱਤੇ ਵੱਡੇ ਵੱਡੇ ਦੋਸ਼ ਲੱਗੇ ਕਿ ਉਹਨਾਂ ਨੇ ਜਿਹੜੇ ਡਿਸਕ੍ਰਿਸ਼ਨਰੀ ਫੰਡਸ ਉਹਨਾਂ ਨੂੰ ਦਿੱਤੇ ਜਾਂਦੇ ਸੀ ਉਹ ਮਿਸਯੂਜ਼ ਕੀਤੇ। ਉਹਨਾਂ ਨੇ ਕੁਛ ਐਡਮਿਟ ਵੀ ਕਰ ਲਏ, ਕੁਛ ਉਹਨਾਂ ਨੇ ਨਹੀਂ ਵੀ ਐਡਮਿਟ ਕੀਤੇ, ਕੁਛ ਰੀਇੰਬਰਸ ਕਰ ਦਿੱਤੇ। ਕੁਝ ਤੋਂ ਕਾਰਨ ਸਨ ਤੇ ਮੈਂ ਇਹਨਾਂ ਸਾਰੇ ਕਾਸੇ ਨੂੰ ਆਪਣੇ ਅਖਬਾਰ ਦੇ ਵਿੱਚ ਪਿਛਲੇ 15 ਸਾਲ ਤੋਂ ਕਵਰ ਕਰਦਾ ਰਿਹਾ। ਰਾਈਟ ਅਬਾਊਟ ਦਮ, ਮੈਂ ਇਹਨਾਂ ਦੇ ਬਾਰੇ ਆਰਟੀਕਲਸ ਲਿਖਦਾ ਸੀ, ਕਹਾਣੀਆਂ ਲਿਖਦਾ ਸੀ। ਸੋ ਉਹ ਜੋ ਕੁਛ ਮੈਂ ਲਿਖਦਾ ਸੀ ਉਹਨੂੰ ਮੈਂ ਜਦੋਂ ਮੈਂ ਦੁਬਾਰਾ ਰਿਫਲੈਕਟ ਕੀਤੇ ਉਹਨੇ ਮੈਨੂੰ ਕੰਪੈਲ ਕੀਤਾ ਕਿ ਇਹ ਜਿਹੜੀ ਜੌਬ ਆ, you need someone to go inside ਬੜਾ ਸਟਰੋਂਗਲੀ ਲੋਕਾਂ ਲਈ ਰਿਪਰੈਜ਼ੈਂਟੇਸ਼ਨ ਹੋ ਸਕੇ। ਬਿਲਕੁਲ। ਤੋ ਉਹਦੇ ਕਰਕੇ ਮੈਂ ਆਪਣਾ ਨਾਮ ਪੁੱਟ ਫੋਰਵਰਡ ਕੀਤਾ। ਹੁਣ 27 ਨੂੰ ਭਾਵੇਂ ਸੋਮਵਾਰ ਨੂੰ ਇਲੈਕਸ਼ਨਸ ਨੇ, ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਵੋਟਾਂ ਪੈਣੀਆਂ ਟੋਰਾਂਟੋ ਟਾਈਮ ਤੇ ਤਕਰੀਬਨ 9-9:30 ਵਜੇ ਰਿਜ਼ਲਟ ਆ ਜਾਣਗੇ। जी जी वेल वी विश यू वेरी गुड लक कि तुसी इस तरह अपने सिख कौम ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਨਹੀਂ ਯੂ ਡੂਇੰਗ a big step for us, you took the big step for us। and VG, we have maybe 5 minutes left. Let's move to next question because we have a lot of questions for you। So the next question is ਮਹਾਰਾਸ਼ਟਰ ਤੇ ਹਰਿਆਣਾ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭੂਤਰੀ ਹੋਈ ਬੀਜੇਪੀ ਵੱਲੋਂ ਹੁਣ ਬਾਦਲ ਦਲ ਨੂੰ ਅੱਖਾਂ ਵਿਖਾਈਆਂ ਜਾ ਰਹੀਆਂ ਨੇ। ਆਉਣ ਵਾਲੇ ਸਮੇਂ ਵਿੱਚ ਤੁਸੀਂ ਪੰਜਾਬ ਦੇ ਵਿੱਚ ਕੀ ਸਿਆਸੀ ਸੀਨ ਵੇਖਦੇ ਹੋ? ਇੱਕ ਤਾਂ ਗੱਲ ਬਿਲਕੁਲ ਸਪਸ਼ਟ ਆ ਕਿ ਹੁਣ ਤੱਕ ਅਕਾਲੀ ਦਲ ਉਹਨਾਂ ਨੂੰ ਭਾਵੇਂ ਕਿ ਭਾਈਵਾਲ ਕਹਿੰਦਾ ਰਿਹਾ, ਪਰ when it comes to ਭਾਈਵਾਲੀ ਪਾਲਣੀ ਤਾਂ ਉਹ ਉਸ ਵਕਤ ਨਹੀਂ ਸੀ ਪਾਲਦਾ। ਸਿੱਖਾਂ ਦੇ ਨਾਲ ਤਾਂ ਹਮੇਸ਼ਾ ਉਹ ਦੁਰਵਿਹਾਰ ਕਰਦਾ ਰਿਹਾ ਬੀਜੇਪੀ ਦੇ ਇੱਕ ਇਸ਼ਾਰੇ ਦੇ ਉੱਤੇ। ਪਰ ਜਿੱਥੇ ਉਹ ਬੀਜੇਪੀ ਨੂੰ ਸੀਟਾਂ ਦੇਣੀਆਂ ਜਾਂ ਹੋਰ ਕਰਨੀਆਂ ਉਹਦੇ ਵਿੱਚ ਆਪਣੀ ਜਿਹੜੀ ਬੋਲਿੰਗ ਬਿਹੇਵੀਅਰ ਆ ਉਹ ਹਮੇਸ਼ਾ ਹੀ ਬਾਦਲ ਦਾ ਵੀ ਪ੍ਰਬਲ ਰਿਹਾ। ਤੇ ਹੁਣ ਜਦੋਂ ਬੀਜੇਪੀ ਨੂੰ ਲੱਗਦਾ ਕਿ ਸਾਨੂੰ ਪੰਜਾਬ ਦੇ ਇਹਨਾਂ ਅਕਾਲੀਆਂ ਦੀ ਲੋੜ ਨਹੀਂ ਹੈ ਤਾਂ ਫਿਰ ਨੈਚੁਰਲੀ ਉਹਨਾਂ ਨੇ ਜਿਹੜਾ ਇਹਨਾਂ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵੈਸੇ ਵੀ ਉਹ ਕਦੇ ਵੀ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਰਦੇ। ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੂੰ ਬਰਦਾਸ਼ਤ ਕਰਨਾ ਉਹਦੀ ਹਮੇਸ਼ਾ ਮਜਬੂਰੀ ਰਹੀ ਆ, ਕਿਉਂਕਿ ਉਹਨਾਂ ਦੀ ਕਮਜ਼ੋਰੀ ਸੀ। ਅਗਰ ਉਹ ਪ੍ਰਕਾਸ਼ ਸਿੰਘ ਬਾਦਲ ਦੀ ਦਾ ਸਹਾਰਾ ਨਾ ਲੈਂਦੇ ਤਾਂ ਸ਼ਾਇਦ ਉਹ ਕਦੇ ਵੀ ਪੰਜਾਬ ਦੇ ਵਿੱਚ ਇੱਕ ਵੀ ਆਪਣਾ ਮੈਂਬਰ ਨਾ ਜਿਤਾ ਸਕਦੇ। ਪਰ ਹੁਣ ਕਿਉਂਕਿ ਉਹਨਾਂ ਦੀ ਔਕਾਤ ਐਸੀ ਆ, ਦਿਸ ਇਜ਼ ਹਾਊ ਦੇ ਆਰ, ਕਿ ਜਦੋਂ ਉਹਨਾਂ ਦੇ ਹੱਥ ਦੇ ਵਿੱਚ ਕੋਈ ਪਾਵਰ ਹੁੰਦੀ ਆ ਤਾਂ ਫਿਰ ਉਹ ਕਿਸੇ ਨੂੰ ਪਛਾਣਨੋਂ ਹਟ ਜਾਂਦੇ ਨੇ। ਇਹੀ ਇੱਕ ਸਾਡੇ ਸਾਹਮਣੇ ਹੁਣ ਆ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਬਾਦਲ ਕਿਤੇ ਕਹਿੰਦਾ ਸੀਗਾ ਵੀ ਜਦੋਂ ਇੱਥੇ ਸਿਮਰਤ ਬਾਦਲ ਜਿੱਤ ਗਈ ਤਾਂ ਫਿਰ ਟਰੱਕਾਂ ਦੇ ਟਰੱਕ ਭਰ ਕੇ ਪੈਸਿਆਂ ਦੇ ਆਉਣਗੇ। ਉਹ ਟਰੱਕ ਪਤਾ ਨਹੀਂ ਭਰੇ ਹਨ ਜਾਂ ਨਹੀਂ, ਜਾਂ ਫਿਰ ਬਾਦਲ ਨੂੰ ਜਿਸ ਤਰ੍ਹਾਂ ਉਹਨੇ ਅੰਗੂਠਾ ਦਿਖਾਇਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਇੱਥੋਂ ਸਪਸ਼ਟ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਸ ਤਰ੍ਹਾਂ ਲੋਕਾਂ ਦਾ ਮੈਂ ਕਰਦਾ ਰਿਹਾ, ਹੁਣ ਕਿਸੇ ਨਾ ਕਿਸੇ ਨੇ ਉਹਨੂੰ ਵੀ ਉਹੀ ਆਪਣੀ ਮੈਡੀਸਨ ਆ ਜਿਹੜਾ ਉਹਦਾ ਸਵਾਦ ਚਖਾਇਆ ਹੈ। ਜੀ ਤਾਂ ਵੀ ਜਿਸ ਤੁਸੀਂ ਕਿਹਾ ਕਿ ਜਿਹੜੀ ਬੀਜੇਪੀ ਆ ਸਿੱਖਾਂ ਨੂੰ ਪਸੰਦ ਨਹੀਂ ਕਰਦੀ, ਬਰਦਾਸ਼ਤ ਨਹੀਂ ਕਰ ਸਕਦੀ ਸਿੱਖ ਕੌਮ ਨੂੰ, ਪਰ ਜਿਸ ਤਰ੍ਹਾਂ ਬੀਜੇਪੀ ਨੇ ਰੀਸੈਂਟਲੀ ਅਨੰਦਪੁਰ ਦੇ ਮਤੇ ਤੇ ਹਮਾਇਤ ਕੀਤੀ ਹੈ, ਵਾਈ ਇਜ਼ ਦੈਟ? What do you think about that? ਇਹ ਪੋਲਿਟਿਕਸ ਆ ਜੀ। ਜਦੋਂ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਸਿੱਖ ਲੜ ਰਹੇ ਸੀ ਉਦੋਂ ਬੀਜੇਪੀ ਨੇ ਕਦੇ ਉਹਦਾ ਸਾਥ ਨਹੀਂ ਦਿੱਤਾ। ਜਦੋਂ ਅਨੰਦਪੁਰ ਸਾਹਿਬ ਦੇ ਮਤੇ ਤੇ ਲੜਦਿਆਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਉਦੋਂ ਅਟੈਕ ਕਰਵਾਉਣ ਵਾਲੀ ਨੂੰ ਇਹਨਾਂ ਨੇ ਝਾਂਸੀ ਦੀ ਰਾਣੀ ਖਿਤਾਬ ਦਿੱਤਾ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਦੋਗਲੇ ਲੋਕ ਨੇ, ਇਹਨਾਂ ਦੇ ਉੱਤੇ ਯਕੀਨ ਕਰਨਾ ਜਾਂ ਅਨੰਦਪੁਰ ਸਾਹਿਬ ਅਸੀਂ ਇੰਨੇ ਆਪਣੇ ਸਿੱਖ ਮਰਵਾ ਕੇ ਇੰਨਾ ਜ਼ੋਖਮ ਸਹਿ ਕੇ ਜੇ ਅੱਜ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੀ ਕਰਨੀ ਹੈ, ਇਹ ਵੀ ਸਾਡੇ ਨਾਲ ਇੱਕ ਕੋਝਾ ਮਜ਼ਾਕ ਹੈ ਮੈਨੂੰ ਲੱਗਦਾ। ਭਾਵੇਂ ਕਿ ਅਕਾਲੀ ਤਾਂ ਕਦੇ ਅਨੰਦਪੁਰ ਸਾਹਿਬ ਦੇ ਮਤੇ ਤੇ ਇਹ ਨਹੀਂ ਖੜੇਗੇ ਜਿਨ੍ਹਾਂ ਦਾ ਆਪਣਾ ਮਤਾ ਸੀ ਇਹ, ਪਰ ਹੁਣ ਸਿੱਖਾਂ ਨੂੰ ਭਰਮਾਉਣ ਦੀ ਖਾਤਰ ਤੇ ਸਿੱਖਾਂ ਨੂੰ ਇਸਤੇਮਾਲ ਕਰਨ ਦੀ ਖਾਤਰ, ਵਰਤੋਂ ਵਿੱਚ ਲਿਆਉਣ ਦੀ ਖਾਤਰ ਇਹੋ ਜਿਹੇ ਸ਼ਬਦਬਾਜ਼ ਦਿਖਾਏ ਜਾ ਰਹੇ ਨੇ। ਸਾਨੂੰ ਬਿਲਕੁਲ ਹੀ ਇਹਨਾਂ ਲੂਬਰ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ। ਸਿੱਖ ਗੁਲਾਮ ਆ, ਸਿੱਖ ਨੂੰ ਸਮਝ ਲੈਣਾ ਚਾਹੀਦਾ ਕਿ ਗੁਲਾਮੀ ਦਾ ਹੋਰ ਕੋਈ ਬਦਲ ਨਹੀਂ ਹੈ। ਗੁਲਾਮੀ ਦਾ ਬਦਲ ਇੱਕੋ ਹੀ ਹੈ ਕਿ ਆਜ਼ਾਦੀ। ਆਜ਼ਾਦੀ ਅਸੀਂ ਕਦੋਂ ਲੈਣੀ ਹੈ? ਜਦੋਂ ਸਾਨੂੰ ਇਹ ਸਮਝ ਜਾਵੇਗੀ ਕਿ ਅਸੀਂ ਆਜ਼ਾਦੀ ਲੈਣੀ ਹੈ, ਉਸ ਤੋਂ ਬਾਅਦ ਆਜ਼ਾਦੀ ਦੀ ਮੰਜ਼ਿਲ ਨਜ਼ਦੀਕ ਆਉਣੀ ਸ਼ੁਰੂ ਹੋ ਜਾਏਗੀ। ਕੋਈ ਵੀ ਇਸ ਚੀਜ਼ ਦਾ ਬਦਲ ਨਹੀਂ ਹੈ ਕਿ ਸਾਡੇ ਤੇ ਅੱਜ ਇਹ ਜ਼ੁਲਮ ਹੋ ਰਿਹਾ ਕੱਲ੍ਹ ਨੂੰ ਹਟ ਜਾਊਗੀ ਜੇ ਅਸੀਂ ਐਂ ਕਰ ਲਈਏ। ਆਜ਼ਾਦ ਹੋਣ ਤੱਕ ਅਤੇ ਆਜ਼ਾਦ ਹੋ ਕੇ ਸਥਿਰ ਹੋਣ ਤੱਕ ਬਕਾਇਦਾ ਤੌਰ ਤੇ ਮੁਕੰਮਲ ਤੌਰ ਤੇ ਆਪਣੇ ਆਪ ਨੂੰ ਆਜ਼ਾਦ ਕਰਨ ਤੋਂ ਬਿਨਾਂ ਸਿੱਖ ਕੌਮ ਕਦੇ ਵੀ ਉਸ ਖਿੱਤੇ ਵਿੱਚ ਸੁਰੱਖਿਅਤ ਨਹੀਂ ਰਹਿ ਸਕਦੀ। ਇਸੇ ਕਰਕੇ ਸ਼ਾਇਦ ਅਕਾਲ ਤਖ਼ਤ ਸਾਹਿਬ ਤੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਪ੍ਰਸਤਾਵ ਬੜੀ ਗੰਭੀਰਤਾ ਦੇ ਨਾਲ ਸੋਚ ਵਿਚਾਰ ਤੋਂ ਬਾਅਦ ਐਲਾਨਿਆ ਗਿਆ ਸੀ। ਉਹ ਐਲਾਨ ਅੱਜ ਵੀ ਉਸੇ ਤਰ੍ਹਾਂ ਖੜਾ। ਬੀਜੇਪੀ ਨੂੰ ਉਹ ਐਲਾਨ ਜਾ ਕੇ ਪੜ੍ਹ ਲੈਣਾ ਚਾਹੀਦਾ ਜਦੋਂ ਸਿੱਖਾਂ ਨੂੰ ਭਰਮਾਉਣ ਜਾਂਦੇ ਨੇ ਕਿ ਜੇ ਕਿਸੇ ਨੇ ਸਿੱਖਾਂ ਨੂੰ ਭਰਮਾਉਣਾ ਹੈ ਤਾਂ ਉਸ ਐਲਾਨ ਨੂੰ ਪੜ੍ਹ ਕੇ ਉਸ ਦੀ ਪੂਰਤੀ ਕਰੋ। ਹੱਦਾਂ ਬੰਨੇ ਮਿਸ ਕੇ ਅਸੀਂ ਟੇਬਲ ਤੇ ਬੈਠ ਕੇ ਕੋਈ ਸਮਝੌਤਾ ਕਰ ਸਕੀਏ। ਹੋਰ ਕੋਈ
ਗੱਲ ਅਗਰ ਕਿਸੇ ਕੋਈ ਸਿੱਖਾਂ ਨੂੰ ਕਹੇਗਾ ਤਾਂ ਉਹ ਹਮੇਸ਼ਾ ਹੀ ਅਧੂਰੀ ਰਹੇਗੀ, ਉਹ ਕਦੇ ਵੀ ਪੂਰੀ ਨਹੀਂ ਪੈ ਸਕੇਗੀ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਪੰਥਕ ਮੁੱਦਿਆਂ ਦੇ ਉੱਪਰ ਤਾਂ ਬਹੁਤ ਸਾਰੇ ਸਵਾਲ ਨੇ, ਪਰ ਕਿਉਂਕਿ ਵੀ ਹੈਵ ਓਨਲੀ 2 ਮਿੰਟਸ ਲੈਫਟ, ਲੈਟਸ ਗੋ ਬੈਕ ਟੂ ਦਾ ਬਰੈਂਪਟਨ ਇਲੈਕਸ਼ਨ। ਜਿਸ ਅਸੀਂ ਗੱਲ ਕੀਤੀ ਕਿ ਬਰੈਂਪਟਨ ਇਲੈਕਸ਼ਨ ਜਿਹੜੇ ਹੋਣੇ ਨੇ ਮੰਡੇ ਨੂੰ ਹੋਣੇ from 10 AM to 8 PM। ਜਦੋਂ TV84 ਤੁਹਾਡੇ ਸਾਰੇ ਦਰਸ਼ਕ ਇਸ ਵੇਲੇ ਵੇਖ ਰਹੇ ਨੇ, probably in Canada as well and all over the world, what do you want to say to them? ਤਾਂ ਬੇਸਿਕਲੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਕੈਨੇਡਾ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਸਾਡੇ ਭਾਈਚਾਰੇ ਨੇ, ਖਾਸ ਕਰਕੇ ਸਿੱਖ ਭਾਈਚਾਰੇ ਨੇ ਬੜੀਆਂ ਮੱਲਾਂ ਮਾਰੀਆਂ ਨੇ। ਵੀ ਹੈਵ ਮੈਂਬਰ ਪਾਰਲੀਮੈਂਟਸ, ਵੀ ਹੈਵ MLAs, ਵੀ ਹੈਡ ਮਿਨਿਸਟਰ ਐਂਡ ਹੁਣ ਅਸੀਂ ਕਿਉਂਕਿ ਜਿਹੜੀ ਗ੍ਰਾਸ ਰੂਟ ਰਾਜਨੀਤੀ ਆ ਉਹਨੇ ਸਾਡੇ ਜਨ ਜੀਵਨ ਦੇ ਵਿੱਚ ਸੁਧਾਰ ਲਿਆਉਣਾ ਹੈ, ਉਹਨੇ ਸਾਡੀਆਂ ਰੋਜ਼ਮਰਾ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਹੈ। ਹੁਣ ਸਾਡਾ ਧਿਆਨ ਉਧਰ ਨੂੰ ਹੋਇਆ ਹੈ। ਬਰੈਂਪਟਨ ਸ਼ਹਿਰ ਦੇ ਵਿੱਚ ਅੱਜ ਤਕਰੀਬਨ 25-30 ਸਾਡੇ ਪੰਜਾਬੀ ਸਿੱਖ ਨੌਜਵਾਨ ਇਸ ਇਲੈਕਸ਼ਨ ਦੇ ਵਿੱਚ ਖੜੇ ਨੇ। ਭਾਵੇਂ ਕਿ ਇੱਥੇ ਪਹਿਲਾਂ ਵੀ ਵਿੱਕੀ ਢਿੱਲੋਂ ਹੋਣੀ ਇੱਕ ਕਾਉਂਸਲਰ ਚੁਣੇ ਗਏ ਸੀ, ਉਹ 2 ਟਰਮਾਂ ਕਾਉਂਸਲਰ ਰਹਿ ਚੁੱਕੇ ਨੇ, ਤੇ ਪਰ ਇਸ ਦੇ ਬਾਵਜੂਦ ਐਤਕੀ ਬਹੁਤ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ। 27 ਤਾਰੀਖ ਨੂੰ ਤੁਸੀਂ brampton.ca ਤੇ ਜਾ ਕੇ ਨਾਲ ਦੀ ਨਾਲ ਰਿਜ਼ਲਟ ਵੇਖ ਸਕੋਗੇ। ਮੈਨੂੰ ਲੱਗਦਾ ਹੈ ਕਿ ਦੁਨੀਆ ਦਾ ਇਹ ਪਹਿਲਾ ਸ਼ਹਿਰ ਹੋਏਗਾ ਪੰਜਾਬ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ ਜਾਂ ਸ਼ਾਇਦ ਇੰਗਲੈਂਡ ਤੋਂ ਬਾਹਰ ਜਿੱਥੇ ਇੱਕ ਸ਼ਹਿਰ ਦੀ ਕਾਉਂਸਲ ਦੇ ਵਿੱਚ ਇੱਕ ਤੋਂ ਵੱਧ ਪੰਜਾਬੀ ਸਿੱਖ ਨੁਮਾਇੰਦੇ ਬੈਠੇ ਹੋਣਗੇ। ਜੀ ਬਿਲਕੁਲ ਵੀਰ ਜੀ। ਵੀਰ ਜੀ ਥੈਂਕ ਯੂ ਸੋ ਮਚ ਫॉर योर टाइम एंड वी आर वेटिंग फॉर these elections and the results of these elections and again wish you very good luck ਵੀਰ ਜੀ। ਹੁਣ ਵਕਤ ਹੋ ਗਿਆ ਤੁਹਾਡੇ ਇਜਾਜ਼ਤ ਲੈਣ ਦਾ, ਸਾਡਾ ਵਕਤ ਹੋ ਗਿਆ ਸਮਾਪਤੀ ਦਾ ਵੀਰ ਜੀ। ਵਾਹਿਗੁਰੂ ਜੀ। ਮੈਂ ਸਿਰਫ ਜੇ 2 ਸੈਕਿੰਡ ਦੇ ਵਿੱਚ ਜਿਹੜੀ ਪਹਿਲੀ ਖਬਰ ਤੁਸੀਂ ਸ਼ੂਟਿੰਗ ਦੀ ਇਨਸੀਡੈਂਟ ਦੀ ਕੀਤੀ ਸੀ, ਉਹ ਸਾਡੇ ਬੰਦੀਸ਼ੋਰ ਦਿਵਸ ਦੇ ਨੇੜੇ ਵਾਪਰੀ ਆ ਕੇ ਮੈਨੂੰ ਇਸ ਚੀਜ਼ ਨੇ ਬੜੀ ਸੰਤੁਸ਼ਟੀ ਦਿੱਤੀ ਕਿ ਟੋਰਾਂਟੋ ਦੇ ਸਮੂਹ ਗੁਰਦੁਆਰਾ ਸਾਹਿਬਾਨ ਤਕਰੀਬਨ ਸਾਰੇ ਹੀ ਜੇ ਮੈਂ ਕੋਈ ਮਿਸ ਨਾ ਕੀਤਾ ਹੋਵੇ ਸਾਰਿਆਂ ਨੇ ਫਾਇਰਵਰਕਸ ਸਸਪੈਂਡ ਕੀਤੇ ਐ ਕਿ ਟੂ ਆਨਰ ਦੈਟ ਫਾਲਨ ਸੋਲਜਰ। ਤੇ ਜਿਹੜਾ ਮੌਂਟਰੀਅਲ ਦੇ ਵਿੱਚ ਉਸ ਤੋਂ ਪਹਿਲਾਂ ਕੁਬੈਕ ਦੇ ਵਿੱਚ ਗੱਡੀ ਮਾਰ ਕੇ ਇੱਕ ਫੌਜੀ ਨੂੰ ਹਲਾਕ ਕੀਤਾ ਗਿਆ ਸੀ, ਇਸੇ ਹੀ ਵਿਚਾਰਧਾਰਾ ਦੀ ਕੜੀ ਦੇ ਵਿੱਚ ਆਇਆ ਸੀ। ਉਹਨੂੰ ਵੀ ਸਿਰਫ ਇਸੇ ਕਰਕੇ ਮਾਰਿਆ ਗਿਆ ਕਿਉਂਕਿ ਉਹਨੇ ਕੈਨੇਡੀਅਨ ਆਰਮਡ ਫੋਰਸਿਸ ਦੀ ਵਰਦੀ ਪਾਈ ਹੋਈ ਸੀ। ਕੈਨੇਡੀਅਨ ਆਰਮਡ ਫੋਰਸਿਸ ਦੇ ਉੱਤੇ ਸਮੁੱਚੇ ਕੈਨੇਡਾ ਨੂੰ ਬੜਾ ਮਾਣ ਹੈ ਐਂਡ ਵੀ ਆਲ ਸਲੂਟ ਆਵਰ ਕੈਨੇਡੀਅਨ ਫੋਰਸਿਸ ਐਂਡ ਵੀ ਡੈਫੀਨਿਟਲੀ ਡੋਨਟ ਐਪਰੀਸ਼ੀਏਟ any incidents such as these 2 incidents that happened last week। ਬਹੁਤ ਧੰਨਵਾਦ ਜੀ ਤੁਹਾਡਾ ਜੀ ਬਿਲਕੁਲ ਵੀਰ ਜੀ। ਤੇ ਹੁਣ ਵੀਰ ਜੀ ਤੁਹਾਡੇ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।